ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਮਰੀਕਾ ਦੀਆਂ ਸੰਗਤਾਂ, ਖਾਸ ਕਰਕੇ ਨਿਊਯਾਰਕ ਦੀਆਂ ਸੰਗਤਾਂ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ ਔਰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰਨ। ਦਾਸ 2 ਫਰਵਰੀ ਤੋਂ 18 ਫਰਵਰੀ ਤੱਕ ਨਿਊਯਾਰਕ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ, ਉਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਿਹਾ। ਪੂਰਾ ਐਡਰੈਸ ਤੁਹਾਡੇ TV ਸਕਰੀਨ ਦੇ ਉੱਤੇ ਨਾਲ ਨਾਲ ਚੱਲ ਰਿਹਾ। ਇਹ ਮੇਰੀ ਬੇਨਤੀ, ਰੋਜ਼ਾਨਾ 2 ਤਰੀਕ ਤੋਂ ਰਾਤ ਨੂੰ 7 ਵਜੇ ਤੋਂ 9 ਵਜੇ ਤੱਕ ਕੀਰਤਨ ਸਮਾਗਮ ਹੋਇਆ ਕਰਨਗੇ ਔਰ 2 ਤੋਂ 18 ਫਰਵਰੀ ਦੇ ਵਿੱਚ ਤਕਰੀਬਨ 3 ਐਤਵਾਰ ਆਉਣਗੇ। ਤਿੰਨੇ ਐਤਵਾਰ ਅਸੀਂ 12 ਤੋਂ 6 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਕਰਾਂਗੇ ਇਸੇ ਸਥਾਨ ਤੇ। ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ, ਕੀਰਤਨ ਦੀਵਾਨਾਂ ਵਿੱਚ ਵੀ ਹੁਮ ਹੁਮਾ ਕੇ ਸਾਰਿਆਂ ਨੇ ਦਰਸ਼ਨ ਦੇਣੇ, ਚੁਪਹਿਰਿਆਂ ਵਿੱਚ ਵੀ ਹੁਮ ਹੁਮਾ ਕੇ ਪਹੁੰਚਣਾ। ਔਰ ਸਭ ਨੂੰ ਪਤਾ ਹੈ ਕਿਵੇਂ ਚੁਪਹਿਰਿਆਂ ਵਿੱਚ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਆਪਣੀਆਂ ਬਖਸ਼ਿਸ਼ਾਂ ਵਰਤਾ ਰਹੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਦੁੱਖਾਂ ਨੂੰ ਕੱਟਦੇ ਨੇ। ਅਤੇ ਭਾਗਾਂ ਵਾਲਿਓ, ਇਹ ਜੋ ਮੌਕਾ ਸਾਨੂੰ ਮਿਲ ਰਿਹਾ 2 ਫਰਵਰੀ ਤੋਂ 18 ਫਰਵਰੀ ਤੱਕ ਕਥਾ ਕੀਰਤਨ ਦੇ ਦੀਵਾਨ ਅਟੈਂਡ ਕਰਨ ਦਾ, ਅਤੇ ਮੇਰੀ ਬੇਨਤੀ, ਵਖੀਰਾਂ ਕੱਤ ਕੇ ਪਹੁੰਚਿਓ। ਬੇਸ਼ੱਕ ਠੰਡ ਦਾ ਮੌਸਮ ਹੈ, ਪਰ ਠੰਡ ਦੀ ਪਰਵਾਹ ਨਾ ਕਰਿਓ। ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇ ਉਹ ਠੰਡ ਦੀ ਪਰਵਾਹ ਨਹੀਂ ਕਰਦੇ। ਔਰ ਸਾਰਿਆਂ ਨੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਜੇ ਠੰਡ ਮਹਿਸੂਸ ਹੋਣ ਲੱਗੇ ਨਾ, ਤੇ ਮਾਤਾ ਗੁਜਰੀ ਜੀ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰ ਲਿਓ, ਫਿਰ ਇਹ ਠੰਡ ਤੁਹਾਨੂੰ ਲੱਗੇਗੀ ਨਹੀਂ। ਔਰ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਉੱਧਰ ਰਹਿੰਦੇ ਨੇ ਅਮਰੀਕਾ ਵੱਲ, ਭਾਵੇਂ ਉਹਨਾਂ ਨੂੰ ਫਲਾਈਟਾਂ ਕਰਕੇ ਕਿਉਂ ਨਾ ਆਉਣਾ ਪਵੇ, ਕਿਵੇਂ ਵੀ ਹਾਜ਼ਰੀਆਂ ਭਰਨ ਵਾਸਤੇ ਪਹੁੰਚਿਓ ਜ਼ਰੂਰ। ਜਿਹੜੇ ਤੁਸੀਂ ਰੋਜ਼ ਸੁਣਦੇ ਹੋ 3 ਤੋਂ 4 ਜਾਂ ਰਾਤੀ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ ਜਿਹੜੇ ਪਰਿਵਾਰਕ ਮੈਂਬਰ ਬਣੇ ਹੋ, ਇਹ ਸੁਭਾਗ ਸਮਾਂ ਅਸੀਂ ਸਾਰੇ ਰਲ ਮਿਲ ਕੇ ਗੁਰੂ ਜੀ ਦੇ ਗੁਣ ਗਾਵਾਂਗੇ, ਇੱਕ ਦੂਜੇ ਦੇ ਨਾਲ ਦਿਲ ਦੀਆਂ ਗੱਲਾਂ ਕਰਾਂਗੇ, ਇੱਕ ਦੂਜੇ ਦੇ ਨਾਲ ਵਿਚਾਰਾਂ ਕਰਾਂਗੇ। ਇਹ ਪਿਤਾ ਜੀ ਨੇ ਸਮਾਂ ਬਖਸ਼ਿਸ਼ ਕੀਤਾ, ਭੁੱਲਿਓ ਨਾ। 2 ਫਰਵਰੀ ਤੋਂ 18 ਫਰਵਰੀ ਤੱਕ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਦਾ ਸਥਾਨ ਨਿਊਯਾਰਕ ਵਿਖੇ ਜੋ ਬਣਿਆ, ਫਿਰ ਮੈਂ ਦੁਹਰਾ ਰਿਹਾ, TV ਸਕਰੀਨ ਦੇ ਉੱਤੇ ਪੂਰਾ ਐਡਰੈਸ ਚੱਲ ਰਿਹਾ। ਆਪ ਜੀਆਂ ਨੇ ਇਸ ਅਸਥਾਨ 'ਤੇ ਪਰਿਵਾਰਾਂ ਸਮੇਤ ਰੋਜ਼ਾਨਾ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਕੈਨੇਡਾ ਦੀਆਂ ਜਿਹੜੀਆਂ ਸੰਗਤਾਂ ਨੇ, ਤੁਸੀਂ ਸੁਣਦੇ ਹੋ ਰੋਜ਼, ਇਹ 2 ਘੰਟੇ ਦੀ ਵੱਧ ਤੋਂ ਵੱਧ ਫਲਾਈਟ ਹੋਏਗੀ ਤੁਹਾਡੇ ਲਈ। ਆਓ ਜ਼ਰੂਰ ਦਰਸ਼ਨ ਦਿਓ। ਜਿਹੜੇ ਤੁਹਾਡੇ ਅਮਰੀਕਾ ਦੇ ਵਿੱਚ ਦੂਰ ਵੀ ਰਹਿੰਦੇ ਹੋ, 2-3 ਘੰਟੇ ਦੀ ਫਲਾਈਟ ਹੋ ਜਾਏਗੀ, ਬੇਸ਼ੱਕ ਭਾਵੇਂ ਪਰਵਾਹ ਨਾ ਕਰਿਓ। ਪਰ ਆਪਾਂ ਸਾਰਿਆਂ ਨੇ ਇੱਕ ਦੂਜੇ ਨਾਲ ਬੈਠਣਾ ਵੀ ਹੈ, ਮਿਲਣਾ ਵੀ ਹੈ, ਔਰ ਗੁਰੂ ਦੀਆਂ ਗੱਲਾਂ ਬਾਤਾਂ ਅਸੀਂ ਸਾਰਿਆਂ ਨੇ ਰਲ ਮਿਲ ਕੇ ਕਰਨੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਔਰ ਇਹ ਸਾਰਾ ਪ੍ਰੋਗਰਾਮ ਸਾਡਾ ਜਿਹੜਾ YouTube ਚੈਨਲ ਹੈ, ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਉਹਦੇ ਉੱਤੇ ਰੋਜ਼ਾਨਾ ਹੀ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ, ਧੰਨ ਬਾਬਾ ਦੀਪ ਸਿੰਘ ਜੀ। ਮੇਰੇ ਮਾਧੋ ਜੀ, ਸਤ ਸੰਗਤ ਮਿਲੈ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੋਕੇ ਕਾਸਟ ਹਰਿਆ। ਅੱਜ ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਜੀ ਦਾ ਸੰਗਤ ਰੂਪੀ ਪਰਿਵਾਰ ਫਿਰ ਤੋਂ ਇਕੱਤਰਿਤ ਹੋਇਆ। ਔਰ ਮੇਰੀ ਬੇਨਤੀ, ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਸੰਗਤ ਵਿੱਚ ਬਹਿਣਾ। ਅੱਜ ਫਿਰ ਪਿਤਾ ਜੀ ਨੇ ਸਾਨੂੰ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ, ਤੇ ਅੱਜ ਦੀ ਇਹ ਪਰਿਵਾਰਕ ਮੀਟਿੰਗ ਦੀ ਵੀ ਮੈਂ ਪ੍ਰਾਰੰਭਤਾ ਕਰ ਰਿਹਾ। ਅਜੇ ਤੱਕ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ, ਬਾਕੀ ਮੈਂਬਰਾਂ ਨੂੰ ਨਾਲ ਨਹੀਂ ਬਿਠਾਇਆ, ਬਿਠਾ ਲਓ। ਔਰ ਜਿਹੜਾ ਸਾਡਾ YouTube ਚੈਨਲ ਹੈ, ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ, ਕਰ ਲਓ। ਔਰ ਇਹ ਸਾਰਾ ਪ੍ਰੋਗਰਾਮ ਨਾ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਓਫੀਸ਼ੀਅਲ ਚੈਨਲ ਤੇ ਵੀ ਚੱਲ ਰਿਹਾ ਹੈ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਉਹ YouTube ਚੈਨਲ ਤੇ ਵੀ ਚੱਲ ਰਿਹਾ ਹੈ। ਦੋਵੇਂ ਚੈਨਲਾਂ ਨੂੰ ਸਬਸਕ੍ਰਾਈਬ ਕਰਿਓ, Facebook ਨੂੰ ਲਾਈਕ ਤੇ ਫੋਲੋ ਜ਼ਰੂਰ ਕਰਿਓ, ਮੇਰੀ ਬੇਨਤੀ ਹੈ। ਆਓ ਮੈਂ ਗੱਲ ਦੀ ਸ਼ੁਰੂਆਤ ਕਰਾਂ। ਆਖੋ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੈਂ ਜਿਹੜੀਆਂ ਵੀ ਗੱਲਾਂ ਕਰਦਾ, ਤੁਹਾਨੂੰ ਪਤਾ ਹੈ ਮੈਂ ਘਰੇਲੂ ਤੌਰ ਦੀਆਂ ਕਰਦਾ, ਘਰੇਲੂ ਲੈਵਲ ਤੇ ਕਰਦਾ, ਤੇ ਇਹ ਗੱਲ ਨੂੰ ਵੀ ਸਮਝਣ ਦਾ ਯਤਨ ਕਰਿਓ। ਸੱਚੇ ਰਿਸ਼ਤਿਆਂ ਦੀ ਖੂਬਸੂਰਤੀ ਪਤਾ ਕੀ ਹੁੰਦੀ ਹੈ? ਸੱਚੇ ਰਿਸ਼ਤਿਆਂ ਦੀ ਖੂਬਸੂਰਤੀ ਇੱਕ ਦੂਜੇ ਦੀਆਂ ਗਲਤੀਆਂ ਨੂੰ ਸਹਿਣ ਕਰਨ ਵਿੱਚ ਹੈ। ਹਾਂ, ਜੇ ਕਿਸੇ ਨੇ ਕੋਈ ਗਲਤੀ ਕਰ ਲਈ, ਬਰਦਾਸ਼ਤ ਕਰ ਲੈ, ਉਹਨੂੰ ਪਿਆਰ ਨਾਲ, ਨਿਮਰਤਾ ਦੇ ਵਿੱਚ ਸਮਝਾ, ਸਹਿਣ ਕਰ ਲੈ।
ਫਿਰ ਉਹ ਰਿਸ਼ਤੇ ਬਰਕਰਾਰ ਰਹਿਣਗੇ। ਕਦੀ ਤੂੰ ਸਹਿਣ ਕਰ ਲਈ, ਕਦੀ ਸਾਹਮਣੇ ਵਾਲੇ ਨੇ ਸਹਿਣ ਕਰ ਲਈ। ਸੱਚੇ ਰਿਸ਼ਤੇ ਦੀ ਖੂਬਸੂਰਤੀ ਇੱਕ ਦੂਜੇ ਦੀਆਂ ਗਲਤੀਆਂ ਨੂੰ ਸਹਿਣ ਕਰਨ ਵਿੱਚ ਹੈ, ਕਿਉਂਕਿ ਬਿਨਾਂ ਕਮੀਆਂ ਦੇ ਇਨਸਾਨ ਲੱਭਣ ਦੇ ਲਈ ਨਿਕਲੋਗੇ ਨਾ ਤੇ ਜ਼ਿੰਦਗੀ ਭਰ ਇਹੋ ਜਿਹਾ ਇਨਸਾਨ ਲੱਭਣਾ ਕੋਈ ਨਹੀਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੁਸੀਂ ਕਹੋਗੇ ਨਾ ਮੈਂ ਬਿਨਾਂ ਕਮੀਆਂ ਤੋਂ ਕੋਈ ਇਨਸਾਨ ਲੱਭ ਲਵਾਂ, ਕਮੀ ਤੇ ਹਰੇਕ ਦੇ ਵਿੱਚ ਕੋਈ ਨਾ ਕੋਈ ਲੱਗੀ ਹੋਈ ਹੈ। ਇਸ ਕਰਕੇ ਜੋ ਵੀ ਤੇਰਾ ਜੀਵਨ ਸਾਥੀ ਹੈ, ਭਾਵੇਂ ਉਹ ਤੇਰਾ ਪਤੀ ਹੈ, ਭਾਵੇਂ ਪਤਨੀ ਹੈ, ਭਾਵੇਂ ਉਹ ਤੇਰੇ ਮਾਤਾ ਪਿਤਾ ਨੇ, ਭਾਵੇਂ ਉਹ ਤੇਰੇ ਬੱਚੇ ਨੇ, ਭਾਵੇਂ ਉਹ ਤੇਰੇ ਭੈਣ ਭਾਈ ਨੇ, ਪਿਆਰਿਆ ਇਹ ਸੱਚੇ ਰਿਸ਼ਤਿਆਂ ਦੀ ਖੂਬਸੂਰਤੀ ਹੀ ਇਹਦੇ ਵਿੱਚ ਹੈ ਕਿ ਇੱਕ ਦੂਜੇ ਦੀਆਂ ਗਲਤੀਆਂ ਨੂੰ ਸਹਿਣ ਕਰ ਤੇ ਫਿਰ ਪਿਆਰ ਦੇ ਨਾਲ ਸਮਝਾ। ਉਹ ਗਲਤੀਆਂ ਦਾ ਇਸ਼ੂ ਨਾ ਬਣਾ, ਉਹ ਗਲਤੀਆਂ ਨੂੰ ਇਸ ਲੈਵਲ ਤੇ ਨਾ ਲੈ ਕੇ ਜਾ ਕਿ ਘਰ ਦੇ ਵਿੱਚ ਦੀਵਾਰਾਂ ਖੜੀਆਂ ਹੋ ਜਾਣ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ। ਸਾਡੇ ਘਰ ਵਿੱਚ ਆਮ ਤੌਰ ਤੇ ਇਹ ਚੀਜ਼ ਵੇਖਣ ਵਿੱਚ ਆਉਂਦੀ ਹੈ, ਇੱਕ ਜੀ ਇਹੋ ਜਿਹਾ ਹੁੰਦਾ ਜਿਹੜਾ ਸਟ੍ਰੇਟ ਫਾਰਵਰਡ ਹੁੰਦਾ, ਬਿਲਕੁਲ ਸਿੱਧੀ ਗੱਲ ਕਰਦਾ ਮੂੰਹ ਦੇ ਉੱਤੇ, ਸਿੱਧੀ ਗੱਲ। ਸੁਣਿਓ ਧਿਆਨ ਨਾਲ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੁਸੀਂ ਆਪਣੇ ਇਰਦ ਗਿਰਦ ਵੇਖੇ ਹੋਣਗੇ ਇਹੋ ਜਿਹੇ ਰਿਸ਼ਤੇ, ਇਹੋ ਜਿਹੇ ਸੰਬੰਧ ਹੋਣਗੇ ਤੁਹਾਡੇ ਵੀ, ਭਾਵੇਂ ਉਹ ਮਾਤਾ ਪਿਤਾ ਨੇ, ਭਾਵੇਂ ਭੈਣ ਭਾਈ, ਕੋਈ ਵੀ ਹੈ। ਸੁਣਿਓ ਧਿਆਨ ਨਾਲ, ਘਰ ਦੇ ਵਿੱਚ ਕਈ ਵਾਰੀ ਤੁਸੀਂ ਨੋਟ ਕੀਤਾ ਹੋਵੇਗਾ, ਕਈ ਇਹੋ ਜਿਹੇ ਹੁੰਦੇ ਨੇ ਜਿਹੜੇ ਬਿਲਕੁਲ ਸਿੱਧੀ ਗੱਲ ਕਰਦੇ ਨੇ, ਮੂੰਹ ਤੇ ਕਰਦੇ ਨੇ, ਸਟ੍ਰੇਟ ਫਾਰਵਰਡ ਗੱਲ ਕਰਦੇ ਨੇ। ਤੇ ਕਿਸੇ ਨੇ ਬੜੀ ਪਿਆਰੀ ਗੱਲ ਕਹੀ, ਕਹਿੰਦੇ ਰਿਸ਼ਤਿਆਂ ਦੇ ਬਾਗ ਦੇ ਵਿੱਚ ਇੱਕ ਰਿਸ਼ਤਾ ਨਿੰਮ ਦੇ ਦਰਖਤ ਵਾਂਗੂ ਵੀ ਹੋਣਾ ਚਾਹੀਦਾ। ਨਿੰਮ ਕੌੜੀ ਹੁੰਦੀ ਨਾ, ਹੁਣ ਨਿੰਮ ਹੈ ਤੇ ਕੌੜੀ, ਕਈ ਬੋਲਦੇ ਕੌੜਾ ਨੇ, ਬੋਲਦੇ ਸਿੱਧਾ ਨੇ, ਪਰ ਉਹਨਾਂ ਦੇ ਬੋਲਣ ਦਾ ਜਿਹੜਾ ਮਤਲਬ ਹੁੰਦਾ ਹੈ ਨਾ, ਬਸ ਆਹੀ ਹੁੰਦਾ ਕਿ ਕਿਸੇ ਨਾ ਕਿਸੇ ਢੰਗ ਨਾਲ ਤੇਰੀ ਕਮੀ ਨਿਕਲ ਜਾਵੇ। ਫਰਕ ਇੰਨਾ ਹੀ ਹੈ। ਬੋਲਾਂ ਨੂੰ ਅਸੀਂ ਕਈ ਵਾਰੀ ਨੋਟ ਕਰ ਲੈਨੇ ਆ, ਪਰ ਬੋਲਾਂ ਦੇ ਪਿੱਛੇ ਜਿਹੜੀ ਭਾਵਨਾ ਹੈ ਨਾ ਉਹ ਨਹੀਂ ਸਮਝ ਪਾਉਂਦੇ, ਫਿਰ ਦੀਵਾਰਾਂ ਖੜੀਆਂ ਹੋ ਜਾਂਦੀਆਂ। ਰਿਸ਼ਤਿਆਂ ਦੇ ਬਾਗ ਦੇ ਵਿੱਚ ਇੱਕ ਰਿਸ਼ਤਾ ਨਿੰਮ ਦੇ ਪੇੜ ਵਾਂਗੂ ਵੀ ਹੋਣਾ ਚਾਹੀਦਾ ਹੈ, ਜਿਹੜਾ ਸਿੱਖਿਆ ਭਾਵੇਂ ਕੌੜੀ ਦੇਵੇ ਪਰ ਤਕਲੀਫ ਦੇ ਸਮੇਂ ਮਲਮ ਬਣ ਕੇ ਕੰਮ ਵੀ ਆ ਜਾਵੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇੱਕ ਰਿਸ਼ਤਾ ਇਹੋ ਜਿਹਾ ਵੀ ਸਾਡੀ ਲਾਈਫ ਵਿੱਚ ਹੋਣਾ ਚਾਹੀਦਾ ਹੈ। ਉਹ ਰਿਸ਼ਤਾ ਮੈਂ ਫਿਰ ਦੁਹਰਾ ਰਿਹਾ, ਤੇਰੇ ਪਿਤਾ ਦਾ ਵੀ ਹੋ ਸਕਦਾ ਹੈ, ਮਾਂ ਦਾ ਵੀ, ਤੇਰੇ ਭਰਾ ਦਾ ਵੀ, ਤੇਰੀ ਭੈਣ ਦਾ ਵੀ ਰਿਸ਼ਤਾ ਉਹ ਹੋ ਸਕਦਾ ਹੈ, ਤੇਰੇ ਪਤੀ ਦਾ ਵੀ, ਤੇਰੀ ਪਤਨੀ ਵੀ ਹੋ ਸਕਦੀ ਤੇਰੀ ਲਾਈਫ ਦੇ ਵਿੱਚ। ਸਿੱਖਿਆ ਭਾਵੇਂ ਕੜਵੀ ਦੇਣ, ਜਦੋਂ ਉਹ ਸਮਝਾਉਣ ਨਾ ਕਈ ਵਾਰੀ ਕੌੜਾ ਲੱਗਦਾ, ਇਹਨਾਂ ਨੇ ਮੈਨੂੰ ਕਹਿ ਦਿੱਤਾ, ਬੰਦਾ ਆਕੜੀ ਜਾਂਦਾ ਅੰਦਰ। ਪਰ ਲਾਈਫ ਦੇ ਵਿੱਚ ਇਹੋ ਜਿਹਾ ਵੀ ਰਿਸ਼ਤਾ ਚਾਹੀਦਾ ਹੈ, ਨਿੰਮ ਦੇ ਦਰਖਤ ਵਾਂਗੂ, ਜਿਹੜਾ ਸਿੱਖਿਆ ਭਾਵੇਂ ਕੌੜੀ ਦੇਵੇ ਪਰ ਤਕਲੀਫ ਦੇ ਸਮੇਂ ਮਲਮ ਬਣ ਕੇ ਕੰਮ ਵੀ ਆਵੇ। ਜਿਹੜਾ ਬੰਦਾ ਕੌੜੀ ਸਿੱਖਿਆ ਦਿੰਦਾ ਨਾ, ਕਈ ਵਾਰੀ ਨੋਟ ਕਰਨਾ, ਬੰਦੇ ਦੇ ਉੱਤੇ ਜਦੋਂ ਮੁਸ਼ਕਲ ਦਾ ਸਮਾਂ ਬਣਦਾ ਹੈ ਨਾ, ਸਭ ਤੋਂ ਪਹਿਲੇ ਬਾਂਹ ਫੜਨ ਵੀ ਉਹੀ ਆ ਜਾਂਦਾ, ਕੋਈ ਨਹੀਂ ਮੇਰਾ ਹੀ ਬੱਚਾ ਹੈ, ਕੋਈ ਨਹੀਂ ਇਹਨੇ ਇਦਾਂ ਜੇ ਕੀਤਾ, ਮੈਂ ਆਪਣਾ ਮਦਦ ਕਰਨ ਵਾਲਾ ਸੁਭਾਅ ਨਹੀਂ ਤਿਆਗਣਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਸਮਝ ਰਹੇ ਹੋ ਨਾ ਮੈਂ ਕੀ ਕਹਿ ਰਿਹਾ? ਇਹ ਮੇਰੀ ਬੇਨਤੀ, ਇੱਕ ਰਿਸ਼ਤਾ ਇਹੋ ਜਿਹਾ ਵੀ ਰੱਖੋ ਆਪਣੇ ਇਹ ਬਾਗ ਦੇ ਵਿੱਚ। ਕਿਹੋ ਜਿਹਾ ਰਿਸ਼ਤਾ? ਨਿੰਮ ਦੇ ਦਰਖਤ ਵਾਂਗੂ, ਜਿਹੜਾ ਸਿੱਖਿਆ ਭਾਵੇਂ ਕੌੜੀ ਦੇਵੇ। ਜਦੋਂ ਹੁਣ ਨਿੰਮ ਖਾਣੇ ਲੱਗਦੀ ਕੌੜੀ ਹੈ ਨਾ, ਪਰ ਉਹ ਨਿੰਮ ਦੇ ਪੱਤੇ ਦਵਾਈ ਰੂਪ 'ਚ ਵੀ ਕੰਮ ਆ ਜਾਂਦੇ ਨੇ। ਸਿੱਖਿਆ ਭਾਵੇਂ ਉਹ ਰਿਸ਼ਤਾ ਪਿਆਰਿਓ ਕੌੜੀ ਦੇਵੇ, ਪਰ ਤਕਲੀਫ ਦੇ ਵਿੱਚ ਮਲਮ ਬਣ ਕੇ ਕੰਮ ਵੀ ਆਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਧਿਆਨ ਨਾਲ ਸੁਣਿਓ, ਇਹ ਵੀ ਲਾਈਫ ਦੇ ਵਿੱਚ ਬੜੀ ਕੰਮ ਆਏਗੀ। ਤੁਹਾਡੀਆਂ ਖੁਸ਼ੀਆਂ ਦੇ ਵਿੱਚ ਉਹ ਲੋਕ ਸ਼ਾਮਲ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ। ਹੁਣ
ਜਦੋਂ ਸਾਡੇ ਘਰ ਕੋਈ ਵਿਆਹ ਸ਼ਾਦੀ ਦਾ, ਖੁਸ਼ੀ ਦਾ ਕੋਈ ਕੰਮ ਆ ਗਿਆ, ਖੁਸ਼ੀ ਦਾ ਕੋਈ ਕਾਰਜ ਆ ਗਿਆ, ਖੁਸ਼ੀ ਦਾ ਕੋਈ ਸਮਾਂ ਬਣਿਆ, ਅਸੀਂ ਕਾਰਡ ਦਿੰਦੇ ਹਾਂ, ਫੋਨ ਕਰਦੇ ਹਾਂ, ਮੈਸੇਜ ਕਰਦੇ ਹਾਂ, ਜੀ ਆਇਓ ਦਰਸ਼ਨ ਦੇਣ। ਭਾਵੇਂ ਸਾਡੇ ਬੱਚੇ ਦਾ ਜਨਮ ਦਿਨ ਹੈ, ਭਾਵੇਂ ਘਰ ਦੇ ਵਿੱਚ ਕੋਈ ਵਿਆਹ ਹੈ, ਸ਼ਗਨ ਹੈ, ਕੁਝ ਵੀ ਹੈ, ਫੰਕਸ਼ਨ ਹੈ, ਕੁਝ ਵੀ, ਅਸੀਂ ਖੁਸ਼ੀ ਦੇ ਸਮੇਂ ਉਹਨਾਂ ਨੂੰ ਬੁਲਾਉਂਦੇ ਹਾਂ ਜਿਨ੍ਹਾਂ ਨੂੰ ਅਸੀਂ ਚਾਹੁੰਦੇ ਹਾਂ। ਸੁਣਿਓ ਧਿਆਨ ਨਾਲ, ਤੁਹਾਡੀ ਖੁਸ਼ੀ ਦੇ ਵਿੱਚ ਉਹ ਲੋਕ ਸ਼ਾਮਲ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ, ਪਰ ਤੁਹਾਡੇ ਦੁੱਖ ਵਿੱਚ ਉਹ ਲੋਕ ਸ਼ਾਮਲ ਹੁੰਦੇ ਨੇ ਜਿਹੜੇ ਤੁਹਾਨੂੰ ਚਾਹੁੰਦੇ ਨੇ। ਦੁੱਖ ਵਿੱਚ ਹਮੇਸ਼ਾ ਉਹ ਹੀ ਆਏਗਾ ਜਿਹੜਾ ਤੁਹਾਨੂੰ ਚਾਹੁੰਦਾ ਹੈ। ਇਸ ਕਰਕੇ ਮੇਰੀ ਬੇਨਤੀ ਹੈ, ਜਿਹੜੇ ਦੁੱਖ ਵਿੱਚ ਸ਼ਾਮਲ ਹੁੰਦੇ ਨੇ ਨਾ, ਜਿਹੜੇ ਤੁਹਾਨੂੰ ਚਾਹੁੰਦੇ ਨੇ, ਉਹਨਾਂ ਦਾ ਧਿਆਨ ਵੀ ਰੱਖੋ ਜ਼ਰੂਰ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਜਿਹੜੇ ਤੁਹਾਡੇ ਦੁੱਖ ਵਿੱਚ ਸ਼ਾਮਲ ਹੁੰਦੇ ਆ ਨਾ, ਉਹਨਾਂ ਦੀ ਵੀ ਕੇਅਰ ਕਰਿਆ ਕਰੋ। ਹਾਂਜੀ, ਅਗਲੀ ਗੱਲ ਇਹ ਵੀ ਜ਼ਿੰਦਗੀ ਦੇ ਵਿੱਚ ਕੰਮ ਆਏਗੀ। ਮੇਰੀ ਬੇਨਤੀ ਹੈ, ਇਹ ਗੱਲਾਂ ਹਿਰਦੇ ਦੇ ਵਿੱਚ ਪੱਕੀਆਂ ਗੰਢਾਂ ਦੇ ਦੇ ਕੇ ਬੰਨ ਲਓ। ਮਜਬੂਰ ਤੇ ਮਜ਼ਬੂਤ ਵਿੱਚ ਜ਼ਿਆਦਾ ਫਰਕ ਨਹੀਂ ਹੁੰਦਾ। ਮਜਬੂਰ ਤੇ ਮਜ਼ਬੂਤ ਇੱਕੋ ਹੀ ਅੱਖਰ ਦਾ ਫਰਕ ਹੈ ਨਾ, ਰਾਰੇ ਦਾ ਤੇ ਤੱਤੇ ਦਾ। ਮਜ਼ਬੂਤ ਤੇ ਮਜਬੂਰ, ਮਜਬੂਰ ਤੇ ਮਜ਼ਬੂਤ ਵਿੱਚ ਜ਼ਿਆਦਾ ਫਰਕ ਨਹੀਂ ਹੁੰਦਾ। ਸਵਾਰਥੀ ਬੰਦੇ ਦੇ ਨਾਲ ਜੇ ਮਿੱਤਰਤਾ ਕਰੋਗੇ ਨਾ, ਸਵਾਰਥੀ ਬੰਦੇ ਦੇ ਨਾਲ, ਉਹ ਤੁਹਾਨੂੰ ਮਜਬੂਰ ਬਣਾ ਦੇਵੇਗਾ। ਮਜਬੂਰ ਸਵਾਰਥੀ ਬੰਦੇ ਦੇ ਨਾਲ ਕੀਤੀ ਹੋਈ ਮਿੱਤਰਤਾ ਮਜਬੂਰ ਬਣਾਉਂਦੀ ਏ, ਤੇ ਪਿਆਰਿਓ ਸੱਚੇ ਮਨੁੱਖ ਨਾਲ ਕੀਤੀ ਹੋਈ ਮਿੱਤਰਤਾ ਬੰਦੇ ਨੂੰ ਅੰਦਰੋਂ ਮਜ਼ਬੂਤ ਬਣਾਉਂਦੀ ਏ। ਹਾਂਜੀ, ਸਵਾਰਥੀ ਬੰਦੇ ਨਾਲ ਜੇ ਯਾਰੀ ਪਾਏਗਾ ਨਾ, ਸਵਾਰਥੀ ਬੰਦੇ ਨਾਲ ਜੇ ਦੋਸਤੀ ਰੱਖੇਗਾ, ਉਹ ਤੈਨੂੰ ਮਜਬੂਰ ਕਰ ਦੇਵੇਗੀ ਉਹਦੀ ਦੋਸਤੀ। ਆ ਵੀ ਮੇਰੇ ਲਈ ਕਰ, ਆਹ ਵੀ ਮੇਰੇ ਲਈ ਕਰ, ਇਦਾਂ ਆਹ ਚੀਜ਼ ਮੈਨੂੰ ਚਾਹੀਦੀ ਆ ਵੀ। ਇੱਥੋਂ ਤੱਕ ਕਿ ਤੈਨੂੰ ਹੋ ਸਕਦਾ ਮਾੜੀਆਂ ਚੀਜ਼ਾਂ ਦੀ ਆਦਤ ਵੀ ਪੈ ਜਾਵੇ ਉਹਦੀ ਦੋਸਤੀ ਦੇ ਕਰਕੇ। ਤੂੰ ਮੇਰਾ ਦੋਸਤ ਨਹੀਂ, ਮੈਂ ਤੂੰ ਨਸ਼ਾ ਨਹੀਂ ਕਰਦਾ, ਮੇਰੇ ਲਈ ਲਿਆ ਕੇ ਦੇ, ਤੂੰ ਮਾਇਆ ਦਾ ਪ੍ਰਬੰਧ ਕਰ, ਤੂੰ ਆਹ ਚੀਜ਼ ਦਾ ਮੇਰੇ ਲਈ ਇੰਤਜ਼ਾਮ ਕਰ। ਸਵਾਰਥੀ ਬੰਦੇ ਦੀ ਜਿਹੜੀ ਮਿੱਤਰਤਾ ਹੈ ਨਾ, ਉਹ ਬੰਦੇ ਨੂੰ ਮਜਬੂਰ ਬਣਾਉਂਦੀ ਹੈ। ਤੇ ਜਿਹੜਾ ਸੱਚਾ ਮਿੱਤਰ ਹੈ, ਜਿਹੜਾ ਸੱਚਾ ਸਾਥੀ ਹੈ, ਪਿਆਰਿਓ ਜਿਹੜਾ ਸੱਚਾ ਮਨੁੱਖ ਹੈ, ਉਹਦੇ ਨਾਲ ਪਾਈ ਹੋਈ ਯਾਰੀ ਬੰਦੇ ਨੂੰ ਅੰਦਰੋਂ ਮਜ਼ਬੂਤ ਬਣਾ ਦਿੰਦੀ ਹੈ। ਇਹ ਤੇ ਤੂੰ ਵੇਖਣਾ ਹੈ, ਮਜਬੂਰ ਬਣਨਾ ਹੈ ਕਿ ਮਜ਼ਬੂਤ ਬਣਨਾ ਹੈ। ਕਿਉਂਕਿ ਜਦੋਂ ਸੱਚੇ ਮਨੁੱਖ ਨਾਲ ਯਾਰੀ ਪਾਏਗਾ ਨਾ, ਬਾਹਰੋਂ ਵੀ ਤੈਨੂੰ ਮਜ਼ਬੂਤ ਬਣਾਏਗਾ ਤੇ ਅੰਦਰੋਂ ਵੀ ਤੈਨੂੰ ਮਜ਼ਬੂਤੀ ਦੇਵੇਗਾ। ਬਈ ਅੰਮ੍ਰਿਤ ਵੇਲਾ ਸੰਭਾਲ ਲਿਆ ਕਰ, ਬਾਣੀ ਪੜ੍ਹ ਲਿਆ ਕਰ, ਨਿਤਨੇਮ ਨਹੀਂ ਨਾ ਕਰਦਾ, ਕਰਿਆ ਕਰ, ਇੰਨੀ ਬਾਣੀ ਦਾ ਪਹਿਰਾ ਜ਼ਰੂਰ ਲਾ, ਅੰਦਰੋਂ ਮਜ਼ਬੂਤੀ ਤੁਹਾਨੂੰ ਮਿਲੇਗੀ। ਤੇ ਸਵਾਰਥੀ ਬੰਦੇ ਦੀ ਮਿੱਤਰਤਾ ਮਜਬੂਰ ਬਣਾਏਗੀ। ਮਜਬੂਰ ਉਹ ਛੱਡ ਯਾਰ, ਨਿਤਨੇਮ ਕਰਕੇ ਮਿਲਣਾ ਕੀ, ਆਖੋ ਵਾਹਿਗੁਰੂ ਜੀ। ਤੇ ਜਿਹੜਾ ਬਾਣੀ ਤੋਂ ਟੁੱਟ ਗਿਆ, ਜਿਹੜਾ ਸਿਮਰਨ ਤੋਂ ਟੁੱਟ ਗਿਆ, ਬੰਦਗੀ ਤੋਂ ਟੁੱਟ ਗਿਆ, ਉਹ ਤੇ ਮਜਬੂਰ ਹੀ ਬਣੇਗਾ ਨਾ, ਮਜਬੂਰ। ਇਸ ਕਰਕੇ ਇਹ ਚੁਆਇਸ ਸਾਡੀ ਹੈ ਕਿ ਅਸੀਂ ਕਿਹਦੇ ਨਾਲ ਯਾਰੀ ਲਾਉਣੀ, ਕਿਹਦੇ ਨਾਲ ਨਹੀਂ ਲਾਉਣੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਬੜੀ ਲਾਈਫ ਦੇ ਵਿੱਚ ਕੰਮ ਆਉਣ ਵਾਲੀ ਜੀ, ਧਿਆਨ ਦੇਣਾ ਸਾਰੇ। ਔਰ ਇਹ ਜ਼ਿੰਦਗੀ ਦੀ ਸੱਚਾਈ ਹੈ। ਸਾਡੇ ਜੀਵਨ ਦੇ ਵਿੱਚ ਬਹੁਤਾ ਦੁੱਖ ਪਤਾ ਕਦੋਂ ਆਉਂਦਾ, ਜਦੋਂ ਅਸੀਂ ਗਲਤ ਲੋਕਾਂ ਤੋਂ ਉਮੀਦ ਰੱਖ ਲੈਂਦੇ ਹਾਂ। ਬੰਦੇ ਦੀ ਲਾਈਫ ਦੇ ਵਿੱਚ ਬਹੁਤਾ ਦੁੱਖ ਉਦੋਂ ਆਉਂਦਾ ਜਦੋਂ ਗਲਤ ਲੋਕਾਂ ਤੋਂ ਉਮੀਦ ਰੱਖਦਾ ਹੈ। ਇਉਂ ਕਹਿਣਾ, ਮੰਨ ਲਓ ਬੰਦੇ ਦੇ ਜੀਵਨ ਦੇ ਵਿੱਚ 50% ਦੁੱਖ ਹੈ, ਐਗਜ਼ਾਮਪਲ ਦੇ ਰਹੇ ਹਾਂ, 25% ਦੁੱਖ ਆਇਆ ਗਲਤ ਲੋਕਾਂ ਤੋਂ ਉਮੀਦ ਰੱਖਣ ਦੇ ਕਰਕੇ, ਤੇ ਜਿਹੜਾ 25% ਬਾਕੀ ਦਾ ਅੱਧਾ ਦੁੱਖ ਹੈ ਨਾ, ਉਹ ਆਉਂਦਾ ਸੱਚੇ ਲੋਕਾਂ ਦੇ ਉੱਤੇ ਸ਼ੱਕ ਕਰਨ ਦੇ ਨਾਲ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਮੈਨੂੰ ਇਦਾਂ ਕਵਾਂਗਾ, ਇਹਨੇ ਹੋ ਸਕਦਾ ਇਦਾਂ ਹੀ ਜਵਾਬ ਦੇਣਾ। ਆਪਣੇ ਮਾਈਂਡ ਦੇ ਵਿੱਚ ਪਹਿਲੇ ਉਹ ਗੱਲਾਂ ਦੀ ਘਾੜਤ ਘੜ ਲਈ, ਆਪੇ ਸਟੋਰੀ ਤਿਆਰ ਹੈ।
ਅੱਧਾ ਦੁੱਖ ਆਇਆ ਗਲਤ ਲੋਕਾਂ ਦੇ ਉੱਤੇ ਉਮੀਦ ਰੱਖਣ ਦੇ ਨਾਲ, ਤੇ ਬਾਕੀ ਦਾ ਅੱਧਾ ਦੁੱਖ ਆਇਆ ਸੱਚੇ ਲੋਕਾਂ ਦੇ ਉੱਤੇ ਸ਼ੱਕ ਕਰਨ ਦੇ ਨਾਲ। ਮੇਰੀ ਬੇਨਤੀ ਹੈ, ਗਲਤ ਲੋਕਾਂ ਤੋਂ ਉਮੀਦ ਵੀ ਨਾ ਰੱਖੋ। ਤੇ ਪਿਆਰਿਓ, ਚੰਗੇ ਜਿਹੜੇ ਰਿਸ਼ਤੇ ਨੇ ਨਾ ਤੁਹਾਡੇ ਘਰ ਦੇ ਵਿੱਚ ਜਿਹੜੇ ਮੌਜੂਦ ਨੇ, ਉਹਨਾਂ ਦੇ ਉੱਤੇ ਸ਼ੱਕ ਵੀ ਨਾ ਕਰੋ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਜਦੋਂ ਸ਼ੱਕ ਆ ਜਾਂਦਾ ਹੈ ਨਾ, ਸ਼ੱਕ ਦੇ ਜ਼ਹਿਰ ਦੀ ਇੱਕ ਬੂੰਦ ਵੀ ਪੈ ਜਾਂਦੀ ਹੈ, ਤੇ ਫਿਰ ਪਿਆਰਿਓ ਗੱਲ ਨਹੀਂ ਜੇ ਬਣਦੀ। ਫਿਰ ਉੱਥੇ ਤੇ ਅੰਦਰੂਨੀ ਮੌਤ ਹੁੰਦੀ ਹੀ ਹੁੰਦੀ ਹੈ। ਆਤਮਿਕ ਤੌਰ ਤੇ ਬੰਦਾ ਮਰ ਹੀ ਜਾਂਦਾ ਹੈ, ਰਿਸ਼ਤਿਆਂ ਦੀ ਵੀ ਮੌਤ ਹੋ ਜਾਂਦੀ ਹੈ ਜਦੋਂ ਸ਼ੱਕ ਆ ਜੇ ਲਾਈਫ ਦੇ ਵਿੱਚ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸ਼ਬਦ ਮੈਂ ਅੱਜ ਪੜ੍ਹਨਾ ਹੈ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੇ 550 ਅੰਗ ਦੇ ਉੱਤੇ ਦਰਜ। ਦਰਵੇਸੀ ਕੋ ਜਾਣ ਸੀ, ਵਿਰਲਾ ਕੋ ਦਰਵੇਸ। ਆਓ ਇਸ ਸ਼ਬਦ ਦਾ ਗਾਇਨ ਕਰੀਏ। ਜਿਨ੍ਹਾਂ ਨੇ ਗੁਰਬਾਣੀ ਡਾਊਨਲੋਡ ਕੀਤੀ ਹੈ, ਕੱਢ ਲਓ ਇਹ ਸ਼ਬਦ। ਉੱਦਾਂ ਮੋਬਾਈਲ ਕਰਨੇ ਸੁਣਨੇ ਨਹੀਂ, ਫੇਸਬੁੱਕਾਂ ਵਟਸਐਪ ਨਹੀਂ ਚਲਾਉਣੀਆਂ। ਬਸ ਸ਼ਬਦ ਪੜ੍ਹਨ ਲਈ ਜੇ ਮੋਬਾਈਲ ਦਾ ਸਹਾਰਾ ਲੈਣਾ ਚਾਹੋ, ਬੇਸ਼ੱਕ ਲੈ ਲਓ। ਆਓ ਜੀ, ਕਰਿਓ ਕਿਰਪਾ, ਪਿਆਰ ਨਾਲ ਇਸ ਸ਼ਬਦ ਦਾ ਗਾਇਨ ਕਰੀਏ। ਦਰਵੇਸੀ ਕੋ ਜਾਣ ਸੀ, विरला को दरवेश। पढ़ियो जी। दरवेसी को जान सी, विरला को दरवेश। पढ़ो। दरवेसी दरवेसी को जान सी, विरला को दरवेश। सारे दरवेसी को जान सी, विरला को दरवेश। विरला को दरवेश, विरला को दरवेश, विरला को विरला को दरवेश। दरवेसी को जान सी, विरला को दरवेश। दरवेसी को जान सी, विरला को दरवेश। कर कर हंडे मंगदा, तिग जीवन तिग वेस। जे कर कर हंडे मंगदा,
कोई विरला है ਜਿਹੜਾ ਅਸਲੀਅਤ ਦੇ ਵਿੱਚ ਅੰਦਰੋਂ ਦਰਵੇਸ਼ ਹੈ। ਭੇਖੀ ਤੇ ਬੜੇ ਨੇ, ਪਰ ਕੋਈ ਵਿਰਲਾ ਜਿਹੜਾ ਇਹ ਅਸਲੀਅਤ ਦੇ ਵਿੱਚ ਇਸ ਮਾਰਗ ਨੂੰ ਸਮਝਦਾ ਹੈ, ਦਰਵੇਸ਼ੀ ਵਾਲੇ ਮਾਰਗ ਨੂੰ। ਤੇ ਬਾਬਾ ਫਰੀਦ ਜੀ ਨੇ ਬੜੀ ਪਿਆਰੀ ਨਿਸ਼ਾਨੀ ਦੱਸੀ, ਕਹਿੰਦੇ ਜਿਹੜੇ ਇਸ ਮਾਰਗ ਦੇ ਉੱਤੇ ਤੁਰਦੇ ਨੇ ਨਾ, ਉਹਨਾਂ ਦੀ ਇੱਕ ਨਿਸ਼ਾਨੀ ਹੈ। ਬਾਬਾ ਜੀ ਕੀ ਨਿਸ਼ਾਨੀ? ਕਹਿੰਦੇ ਦਿਲ ਦੀ ਭਟਕਣਾ ਦੂਰ ਕਰਕੇ ਪਰਮੇਸ਼ਰ ਦੀ ਬੰਦਗੀ ਕਰਦੇ ਨੇ ਦਰਵੇਸ਼। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਆਪਣੇ ਅੰਦਰੋਂ ਭਰਮ, ਸੰਸੇ, ਭਟਕਣਾ, ਇਹ ਵਹਿਮ, ਆਹ ਚੀਜ਼ਾਂ ਨੂੰ ਮਿਟਾ ਕੇ ਨਾ ਦਿਲ ਦੀ ਭਟਕਣਾ ਨੂੰ ਦੂਰ ਕਰਕੇ ਬੰਦਗੀ ਕਰਦੇ ਨੇ। ਤੇ ਜੇ ਕੋਈ ਉਹਨਾਂ ਨੂੰ ਮੰਦੇ ਬੋਲ ਵੀ ਬੋਲ ਦਿੰਦਾ ਨਾ, ਅਪ ਸ਼ਬਦ ਵੀ ਬੋਲ ਦਿੰਦਾ, ਦਰਵੇਸ਼ ਆਪਣਾ ਜਿਹੜਾ ਜਿਗਰਾ ਹੈ ਨਾ ਉਹ ਰੁੱਖਾਂ ਵਰਗਾ ਰੱਖਦੇ ਨੇ। ਆਖੋ ਵਾਹਿਗੁਰੂ ਜੀ। ਰੁੱਖਾਂ ਵਰਗਾ ਪਤਾ ਕਿਵੇਂ? ਹੁਣ ਰੁੱਖ ਨੂੰ ਕੋਈ ਪੱਥਰ ਮਾਰਦਾ ਹੈ ਨਾ, ਮਾਰ ਤੇ ਪੱਥਰ ਰਿਹਾ, ਪਰ ਰੁੱਖ ਫਿਰ ਵੀ ਉਹਨੂੰ ਫਲ ਹੀ ਦਿੰਦਾ ਹੈ ਜੀ। ਜੇ ਕੋਈ ਦਰਵੇਸ਼ਾਂ ਨੂੰ ਮੰਦੇ ਬੋਲ ਵੀ ਬੋਲਦਾ ਹੈ ਨਾ, ਉਹ ਆਪਣੇ ਅੰਦਰ ਧੀਰਜ ਰੱਖਦੇ ਨੇ, ਸਬਰ ਰੱਖਦੇ ਨੇ। ਤੇ ਪਿਆਰਿਓ, ਮੰਦਾ ਬੋਲਣ ਵਾਲੇ ਨੂੰ ਵੀ ਕਦੀ ਅਪਸ਼ਬਦ ਨਹੀਂ ਬੋਲਣਗੇ ਦਰਵੇਸ਼, ਤੇ ਬੁਰਾ ਕਰਨ ਵਾਲੇ ਦਾ ਵੀ ਹਮੇਸ਼ਾ ਭਲਾ ਹੀ ਅੰਦਰੋਂ ਕਰਨਗੇ। ਇਹ ਦਰਵੇਸ਼ਾਂ ਦੀ ਨਿਸ਼ਾਨੀ ਹੈ। ਬਾਬਾ ਫਰੀਦ ਜੀ ਕਹਿ ਰਹੇ ਕਿਵੇਂ? ਫਰੀਦਾ ਸਾਹਿਬ ਦੀ ਹਰ ਚਾਕਰੀ ਦਿਲ ਦੀ ਲਾਹੇ ਪਰਾਂਦ, ਦਰਵੇਸਾਂ ਨੂੰ ਲੋੜੀਏ, ਦਰਵੇਸਾਂ ਨੂੰ ਲੋੜੀਏ, ਰੁੱਖਾਂ ਦੀ ਜੀਰਾਂਦ, ਰੁੱਖਾਂ ਦੀ ਜੀਰਾਂਦ, ਜੀ ਰੁੱਖਾਂ ਦੀ ਜੀਰਾਂਦ, ਰੁੱਖਾਂ ਦੀ ਜੀਰਾਂਦ। ਦਰਵੇਸੀ ਕੋ ਜਾਣ ਸੀ, ਵਿਰਲਾ ਕੋ ਦਰਵੇਸ। ਪਰ ਇਹ ਚੀਜ਼ ਨੂੰ ਕੋਈ ਵਿਰਲਾ ਦਰਵੇਸ ਸਮਝਦਾ। ਭੇਖੀ ਤੇ ਬੜੇ, ਪਰ ਆ ਅਮਲੀ ਜਾਮਾ ਕੋਈ ਕੋਈ ਆਪਣੇ ਅੰਦਰ ਧਾਰਨ ਕਰਦਾ ਹੈ। ਦਰਵੇਸੀ ਕੋ ਜਾਣ ਸੀ, ਵਿਰਲਾ ਕੋ ਦਰਵੇਸ। ਬੋਲੋ, ਦਰਵੇਸੀ ਕੋ ਜਾਣ ਸੀ, ਵਿਰਲਾ ਕੋ ਦਰਵੇਸ। ਫਰੀਦਾ ਦਰਵੇਸੀ ਗਾਖੜੀ, ਕਹਿੰਦੇ ਦਰਵੇਸੀ ਬੜੀ ਔਖੀ ਏ। ਫਰੀਦਾ ਦਰਵੇਸੀ ਗਾਖੜੀ, ਚੌਪੜੀ ਪਰੀਤ। ਕਹਿੰਦੇ ਇਹ ਤੇ ਬੜੀ ਔਖੀ ਏ ਦਰਵੇਸੀ। ਇਹ ਸਬਰ ਵਾਲਾ ਜੀਵਨ ਰੱਖਣਾ ਹੀ ਅਸਲ ਵਿੱਚ ਫਕੀਰੀ ਏ। ਆਖੋ ਵਾਹਿਗੁਰੂ ਜੀ। ਪਰ ਸਬਰ ਵਾਲਾ ਜੀਵਨ ਰੱਖਦਾ ਕੋਈ ਵਿਰਲਾ ਹੀ ਏ। ਰੱਬ ਨਾਲ ਪ੍ਰੀਤੀ ਤੇ ਉੱਤੋਂ ਉੱਤੋਂ ਕਰਦੇ ਨੇ ਸਾਰੇ, ਉੱਤੋਂ ਉੱਤੋਂ ਕਰਨ ਦਾ ਦਿਖਾਵਾ ਕਰਦੇ ਨੇ, ਦਿਖਾਵਾ। ਪਰ ਵਿਰਲੇ ਹੀ ਨੇ ਜਿਹੜੇ ਅੰਦਰੋਂ ਪ੍ਰੀਤੀ ਪਾਉਂਦੇ ਨੇ। ਤੇ ਜਿਨ੍ਹਾਂ ਦੇ ਅੰਦਰੋਂ ਪ੍ਰੀਤੀ ਆ ਗਈ, ਇਹ ਸਬਰ ਵਾਲਾ ਜੀਵਨ, ਇਹ ਅਸਲੀ ਫਕੀਰੀ ਪੈਂਦੀ ਹੀ ਉਹਨਾਂ ਦੀ ਝੋਲੀ ਵਿੱਚ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਭਗਤ ਜੀ ਕਹਿੰਦੇ ਫਕੀਰਾਂ ਵਾਲੀ ਇਹ ਸਬਰ ਵਾਲੀ ਜਿਹੜੀ ਕਾਰ ਹੈ ਨਾ, ਕੋਈ ਵਿਰਲਾ ਬੰਦਾ ਹੀ ਕਮਾਉਂਦਾ ਹੈ, ਵਿਰਲਾ ਬੰਦਾ ਹੀ। ਭੇਖੀ ਤੇ ਬੜੇ ਨੇ। ਕਿਵੇਂ ਕਹਿ ਰਹੇ? ਫਰੀਦਾ ਦਰਵੇਸੀ ਗਾਖੜੀ, ਚੌਪੜੀ ਪਰੀਤ। ਇਕਨ ਕਿੰਨੇ ਚਾਲੀਏ, ਦਰਵੇਸਾਂ ਵੀ ਰੀਤ। ਦਰਵੇਸੀ ਕੋ ਜਾਣ ਸੀ, ਵਿਰਲਾ ਕੋ ਦਰਵੇਸ। ਬੋਲੋ, ਦਰਵੇਸੀ ਕੋ ਜਾਣ ਸੀ, ਵਿਰਲਾ ਕੋ ਦਰਵੇਸ।
को दरवेश। साध सहज सुख रस कस तजियले कपड़ छोड़े चमड़ लिए। दुखिए दर्द बंद दर तेरे नाम रते दरवेश पे। दरवेशी को जान सी बिरला को दरवेश। बोलो दरवेशी को जान सी बिरला को दरवेश। आप लिए लड़ लाए लड़ लाए लड़ लाए दर दरवेश से। आ दरवेश से आप लिए लड़ लाए दर दरवेश से। तिन तन जने दी मां आए सफल से। दरवेशी को जान सी पर होंदे हो जे बिरले ने। बिरला को दरवेश। बोलो दरवेशी को जान सी बिरला को दरवेश। मुर्दा होए मुरीद न गल्ली होवना। गल्ला नाल नहीं भाई सब कह रहे। मुर्दा होए मुरीद न गल्ली होवना। साबर सिद्क शहीद परम पोखोवना। गोला मुल खरीद कारे जोवना। ना तिस भुख न नींद न खाना सोवना। पर है हो जे बिरले। दरवेशी को जान सी बिरला को दरवेश। पीहण होए जदीद पानी टोवना। मक्खे दी तागीद पगमल तोवना। सेवक होए संजीद ना हसण रोवना। दर दरवेश रसीद पिरम रस पोवना। चंद मुबारक ईद उग खलोवना। दरवेशी को जान सी बिरला को दरवेश। बोलो जी दरवेशी को जान सी बिरला को दरवेश। सारे बोलो जी दरवेशी को जान सी बिरला को दरवेश। दरवेशी को जान सी बिरला को दरवेश। जग में उत्तम काटिए विरले के जी। जग में उत्तम काटिए विरले के जग में उत्तम काटिए। जग में उत्तम काटिए काटिए। अंतर गुर आराधना जेवा जप गुर नाम। नितरी सतगुर पेखना सरवणी सुनना गुर नाम। सतगुर से तीरतिया दरगह पाइए ठाओ। कहो नानक कृपा करे जिसनो ए मथ दे। जग में उत्तम काटिए बिरले के दरवेशी को जान सी बिरला को दरवेश। बोलो दरवेशी को जान सी बिरला को दरवेश। जी दरवेशी को जान सी
विरला को दरवेश जे कर कर हंडे मंगदा जे कर कर हंडे मंगदा जे कर कर हंडे मंगदा कर कर हंडे मंगदा तिग जीवन तिग वेस दरवेसी को जान सी विरला को दरवेश सारे कीर्तन करो दरवेसी को जान सी विरला को दरवेश विरला को दरवेश विरला को दरवेश बाबा दीप सिंह जी बाबा दीप सिंह जी बाबा दीप सिंह जी बाबा असली दरवेश जी बाबा दीप सिंह 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 जी गुरु वाहिगुरु 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 सारे वाहिगुरु 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 दरवेसी को जान सी विरला को दरवेश बोला जी दरवेसी को जान सी विरला को दरवेश। धन गुरु रामदास जी, धन गुरु रामदास जी, धन गुरु रामदास जी, धन गुरु रामदास जी। सारी संगत प्यार नाल आखो धन बाबा दीप सिंह जी।
ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਫਰਮਾਨ ਹੈ। ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਦੋਹੇ ਬਣ ਆਵੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਕੋਈ ਵਿਰਲਾ ਫਕੀਰ ਏ ਜਿਹੜਾ ਅਸਲੀਅਤ ਦੇ ਵਿੱਚ ਫਕੀਰੀ ਦੇ ਆਦਰਸ਼ਾਂ ਨੂੰ ਸਮਝਦਾ ਹੈ। ਗੱਲਾਂ ਬਾਤਾਂ ਦੇ ਨਾਲ ਫਕੀਰ ਤੇ ਬੜੇ ਬਣੇ ਨੇ, ਦਿਖਾਵੇ ਦੇ ਕੱਲੇ ਭੇਖ ਦੇ ਫਕੀਰ ਤੇ ਬੜੇ ਨੇ। ਭੇਖ ਦੇ ਅਸੀਂ ਵੀ ਕਈ ਵਾਰੀ ਭੇਖ ਵੱਲ ਵੇਖ ਕੇ ਕਹਿ ਦਿੰਦੇ ਆ ਜੀ ਇਹ ਫਕੀਰ ਏ, ਇਹ ਦਰਵੇਸ਼ ਏ। ਕਈ ਵਾਰੀ ਇੱਥੋਂ ਤੱਕ ਇਹ ਤੇ ਮਹਾਂਪੁਰਸ਼ ਨੇ, ਇਹ ਤੇ ਬੰਦਗੀ ਵਾਲੇ ਨੇ। ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਪਤਾ ਕੀ ਕਹਿ ਰਹੇ? ਉਹ ਪਿਆਰਿਆ, ਕੋਈ ਵਿਰਲਾ ਹੈ ਜਿਹੜਾ ਅਸਲੀਅਤ ਦੇ ਵਿੱਚ ਇਹ ਫਕੀਰੀ ਦੇ ਆਦਰਸ਼ਾਂ ਨੂੰ ਸਮਝਦਾ ਹੈ। ਫਕੀਰੀ ਅਸਲੀਅਤ ਦੇ ਵਿੱਚ ਹੈ ਕੀ? ਅਸਲੀਅਤ ਦੇ ਵਿੱਚ ਇਹ ਦਰਵੇਸ਼ ਬਣਨਾ ਹੈ ਕੀ? ਇਹ ਕੋਈ ਵਿਰਲਾ ਹੈ, ਵਿਰਲਾ। ਔਰ ਜ਼ਰੂਰੀ ਨਹੀਂ ਇਹਨਾਂ ਆਦਰਸ਼ਾਂ ਨੂੰ ਸਮਝਣ ਵਾਲੇ ਨੇ ਕੋਈ ਅਲੱਗ ਹੀ ਕੱਪੜੇ ਪਾਏ ਹੋਣ। ਫਕੀਰੀ ਦੇ ਆਦਰਸ਼ਾਂ ਨੂੰ ਸਮਝਣ ਵਾਲਾ ਗ੍ਰਸਤੀ ਵੀ ਹੋ ਸਕਦਾ ਹੈ। ਫਕੀਰੀ ਦੇ ਆਦਰਸ਼ਾਂ ਨੂੰ ਸਮਝਣ ਵਾਲਾ ਪੈਂਟ ਕਮੀਜ਼ ਜਿਹਨੇ ਪਾਈ ਉਹ ਵੀ ਹੋ ਸਕਦਾ ਹੈ। ਫਕੀਰੀ ਦੇ ਆਦਰਸ਼ਾਂ ਨੂੰ ਸਮਝਣ ਵਾਲਾ ਸਕੂਲ ਦਾ ਟੀਚਰ ਵੀ ਹੋ ਸਕਦਾ, ਸਕੂਲ ਵਿੱਚ ਪੜ੍ਹਨ ਵਾਲਾ ਇੱਕ ਸਟੂਡੈਂਟ ਵੀ ਹੋ ਸਕਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਕੀਰੀ ਦੇ ਅਸੂਲਾਂ ਨੂੰ ਆਦਰਸ਼ਾਂ ਨੂੰ ਸਮਝਣ ਵਾਲਾ ਪਿਆਰਿਓ ਹੋ ਸਕਦਾ ਹੈ ਜਿਹੜਾ ਬਾਰਡਰ ਤੇ ਖਲੋ ਕੇ ਸਾਡੀ ਰਾਖੀ ਕਰ ਰਿਹਾ, ਪਹਿਰਾ ਦੇ ਰਿਹਾ, ਉਹ ਸਿਪਾਹੀ ਵੀ ਹੋ ਸਕਦਾ ਹੈ। ਫਕੀਰੀ ਦੇ ਆਦਰਸ਼ਾਂ ਨੂੰ ਸਮਝਣ ਵਾਲਾ ਇੱਕ ਪੁਲਿਸ ਮੁਲਾਜ਼ਮ ਵੀ ਹੋ ਸਕਦਾ ਹੈ। ਫਕੀਰੀ ਦੇ ਆਦਰਸ਼ਾਂ ਨੂੰ ਸਮਝਣ ਵਾਲਾ ਇੱਕ ਜੱਜ ਵੀ ਹੋ ਸਕਦਾ ਹੈ, ਵਕੀਲ ਵੀ ਹੋ ਸਕਦਾ ਹੈ। ਜਿਨੇ ਇਹ ਫਕੀਰੀ ਦੇ ਅਸਲੀਅਤ ਵਿੱਚ ਆਦਰਸ਼ਾਂ ਨੂੰ ਸਮਝ ਲਿਆ। ਅਸੀਂ ਕਈ ਵਾਰੀ ਭੇਖ ਦੇ ਉੱਤੇ ਜ਼ਿਆਦਾ ਜਾਂਦੇ ਹਾਂ ਜੀ। ਇਹਨਾਂ ਨੇ ਤੇ ਬੜੀ ਪਿਆਰੀ ਸੋਹਣੀ ਦਸਤਾਰ ਬੰਨੀ ਹੋਈ, 8-10 ਸੇਵਾਦਾਰ ਨਾਲ ਨੇ, ਇਹ ਤੇ ਫਕੀਰ ਨੇ, ਇਹ ਮਹਾਂਪੁਰਸ਼ ਨੇ, ਇਹ ਸੰਤ ਨੇ। ਹੋ ਸਕਦਾ ਹੋਣ, ਹੋ ਸਕਦਾ ਅੰਦਰੋਂ ਕਮਾਈ ਵੀ ਹੋਵੇ। ਪਰ ਪਿਆਰਿਆ ਕੱਲਾ ਭੇਖ ਨਹੀਂ, ਭੇਖ ਨਹੀਂ, ਤੂੰ ਬਾਹਰੀ ਭੇਖ ਵੇਖ ਕੇ ਹੀ ਇਹ ਗੱਲ ਸਮਝ ਲਈਏ ਫਕੀਰ ਨੇ, ਇਹ ਦਰਵੇਸ਼ ਨੇ, ਅੰਦਰੋਂ ਗੱਲਬਾਤ ਹੀ ਨਾ ਹੋਵੇ ਫਿਰ। ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਹਰੀ ਭੇਖ ਵੀ ਹੋਵੇ, ਕਿਉਂਕਿ ਕੱਲੇ ਭੇਖ ਦਾ ਸਤਿਗੁਰਾਂ ਨੇ ਖੰਡਨ ਕੀਤਾ ਹੈ, ਕੱਲੇ ਪਹਿਰਾਵੇ ਦਾ। ਪਰ ਜੇ ਪਹਿਰਾਵੇ ਦੇ ਨਾਲ ਨਾਲ ਉਹ ਪਹਿਰਾਵਾ ਤੈਨੂੰ ਕਹਿ ਕੀ ਰਿਹਾ, ਪਹਿਰਾਵੇ ਦੇ ਅਸੂਲ ਕੀ ਨੇ, ਜਦੋਂ ਤੂੰ ਉਹ ਆਪਣੇ ਜੀਵਨ ਵਿੱਚ ਲਾਗੂ ਕੀਤੇ ਹੋਏ ਨਾ, ਮਹਾਰਾਜ ਕਹਿੰਦੇ ਤੇਰਾ ਪਹਿਰਾਵਾ ਪਾਇਆ ਵੀ ਚੰਗਾ ਹੋ ਗਿਆ। ਹੁਣ ਜੇ ਕੱਲਾ ਪਹਿਰਾਵਾ ਪਾਇਆ ਫਿਰ ਨਹੀਂ। ਹੁਣ ਮੈਂ ਹੀ ਆ, ਮੈਂ ਗਾਤਰਾ ਉੱਤੋਂ ਦੀ ਪਾਇਆ, ਦਸਤਾਰ ਬੰਨੀ ਹੈ, ਪਹਿਰਾਵਾ ਪਾਇਆ, ਮੈਂ ਕਸ਼ਹਿਰਾ ਵੀ ਪਾ ਰਿਹਾ, ਮੈਂ ਹੱਥ ਵਿੱਚ ਕੜਾ ਵੀ ਪਾਇਆ, ਮੈਂ ਪਹਿਰਾਵਾ ਪਾ ਲਿਆ, ਮੈਂ ਤੇ ਰੋਮਾਂ ਦੀ ਬੇਦਬੀ ਵੀ ਨਹੀਂ ਕਰਦਾ, ਮੈਂ ਤੇ ਅੰਮ੍ਰਿਤ ਛਕ ਲਿਆ, ਪਹਿਰਾਵਾ ਪਾ ਲਿਆ। ਪਰ ਇਹ ਅੰਮ੍ਰਿਤ ਕਹਿ ਕੀ ਰਿਹਾ, ਉਹ ਮੈਂ ਜੇ ਨਹੀਂ ਕਮਾ ਰਿਹਾ ਨਾ, ਮਾਫੀ ਦੇਣਾ, ਇਹ ਪਹਿਰਾਵਾ ਇੱਕ ਦਿਖਾਵਾ ਬਣ ਜਾਏਗਾ। ਸਤਿਗੁਰੂ ਕਹਿਣਗੇ ਲੋਕਾਂ ਨੂੰ ਭਰਮਾ ਸਕਦਾ ਹੈ, ਪਰ ਮੈਂ ਖੁਸ਼ ਨਹੀਂ ਹੋਣਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਮੱਥੇ ਦੇ ਉੱਤੇ ਹੁਣ ਤਿਲਕ ਲਾ ਲਿਆ, ਹੱਥ ਵਿੱਚ ਫੜ ਲਈ ਮਾਲਾ, ਭਗਵੇਂ ਪਾਲੇ ਕੱਪੜੇ, ਤੂੰ ਕਵੇਂ ਮੈਂ ਜੋਗੀ ਬਣ ਗਿਆ, ਕਮਾਈ ਤੂੰ ਕਰਦਾ ਕੋਈ ਨਹੀਂ। ਤੇ ਫਿਰ ਸਤਿਗੁਰੂ ਕਹਿਣਗੇ ਦੁਨੀਆ ਨੂੰ ਭਰਮਾ ਸਕਦਾ ਹੈ ਗੱਲਾਂ ਦੇ ਨਾਲ, ਪਰ ਮੈਂ ਤੇਰੀਆਂ ਗੱਲਾਂ ਦੇ ਨਾਲ ਕਾਬੂ ਨਹੀਂ ਆਉਣਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਉਦਾਂ ਤੂੰ ਬਣਿਆ ਪਿਆ ਜੋਗੀ, ਵਰ ਸਰਾਪ ਸਾਰਿਆਂ ਨੂੰ ਦਈ ਜਾਂਦਾ, ਕਦੀ ਕਿਸੇ ਨੂੰ ਵਰ ਦੇਤਾ, ਕਿਸੇ ਨੂੰ ਸਰਾਪ ਦੇਤਾ, ਕਿਸੇ ਨੂੰ ਮੰਦੇ ਬੋਲ ਦਿੱਤੇ, ਕਿਸੇ ਨੂੰ ਚੰਗੇ ਬੋਲ ਦਿੱਤੇ। ਮਾਰੇ ਕਹਿੰਦੇ ਨਹੀਂ, ਏਕ ਦ੍ਰਿਸ਼ਟ ਕਰ ਸਮਸਰ ਜਾਣੇ, ਜੋਗੀ ਕਹੀਏ ਸੋਈ। ਤਾਂ ਤੂੰ ਜੋਗੀ ਹੈ। ਜੇ ਤੇਰੇ ਨਾਲ ਕਿਸੇ ਨੇ ਹੁਣੇ ਸੁਣਿਆ ਸੀ ਨਾ, ਤੁਸੀਂ ਬਾਬਾ ਫਰੀਦ ਜੀ ਦਾ ਬਚਨ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ। ਦਰਵੇਸ਼ ਤੇ ਅਸਲੀਅਤ ਵਿੱਚ ਉਹ ਹੈ, ਜੇ ਕੋਈ ਬੁਰਾ ਭਲਾ ਕਹਿ ਵੀ ਜਾਂਦਾ ਨਾ, ਦਰਵੇਸ਼ ਉਹਨਾਂ ਦਾ ਵੀ ਭਲਾ ਹੀ ਮੰਗਦੇ ਨੇ। ਅਪ ਸ਼ਬਦ ਕੋਈ ਬੋਲ ਵੀ ਜਾਂਦਾ ਨਾ, ਉਹਨਾਂ ਦਾ ਬੁਰਾ ਨਹੀਂ ਕਰਦੇ। ਦਰਖਤ ਨੂੰ ਵੱਜਿਆ ਵੱਟਾ,
ਦਰਖਤ ਨੂੰ ਜਦੋਂ ਵੱਜਿਆ ਵੱਟਾ ਤੇ ਦਰਖਤ ਨੇ ਕੋਈ ਬੁਰਾ ਭਲਾ ਨਹੀਂ ਕਿਹਾ, ਦਰਖਤ ਨੇ ਫਿਰ ਵੀ ਫਲ ਹੀ ਦਿੱਤੇ ਨੇ। ਆਹ ਨੇ ਅਸਲੀ ਦਰਵੇਸ਼ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਅੰਦਰ ਨਿਮਰਤਾ ਆ ਗਈ, ਅੰਦਰ ਨਿਰਵੈਰਤਾ ਆ ਗਈ, ਅੰਦਰ ਸਤ ਸੰਤੋਖ ਦਇਆ ਧਰਮ ਆਹ ਚੀਜ਼ਾਂ ਆ ਗਈਆਂ। ਆਹ ਨੇ ਅਸਲੀ ਦਰਵੇਸ਼। ਫਿਰ ਤੇ ਤੇਰਾ ਪਹਿਰਾਵਾ ਪਾਇਆ ਵੀ ਸਫਲਾ, ਤੇ ਜੇ ਕੱਲਾ ਪਹਿਰਾਵਾ ਪਾਇਆ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਪਹਿਰਾਵੇ ਨਾਲ ਨਹੀਂ, ਪ੍ਰੀਤਮ ਕੈ ਦੇਸ ਕੈਸੇ ਬਾਤਨ ਸੇ ਜਾਈਏ, ਗੱਲਾਂ ਨਾਲ ਨਹੀਂ। ਜੋ ਪਹਿਰਾਵਾ ਪਾਇਆ ਹੀ ਨਾ, ਅਜੇ ਕਿਰਪਾਨ ਪਾ ਲਈ, ਉਹ ਕਿਰਪਾਨ ਕਹਿ ਕੀ ਰਹੀ ਉਹ ਸਮਝ। ਅੰਮ੍ਰਿਤ ਛਕ ਲਿਆ ਹੀ ਨਾ, ਅੰਮ੍ਰਿਤ ਕਹਿ ਕੀ ਰਿਹਾ ਉਹਨੂੰ ਸਮਝ, ਤੇ ਆਪਣੇ ਜੀਵਨ ਦੇ ਵਿੱਚ ਉਹ ਚੀਜ਼ ਨੂੰ ਲਾਗੂ ਕਰ ਲੈ, ਰਹਿਤ ਦੇ ਵਿੱਚ ਰਹਿਣਾ ਸ਼ੁਰੂ ਕਰ ਦੇ। ਸਤਿਗੁਰੂ ਕਹਿੰਦੇ ਫਿਰ ਤੂੰ ਆਹ ਚੀਜ਼ ਨੂੰ ਸਮਝ ਪਾਇਆ। ਤੇ ਜੇ ਕੱਲਾ ਪਹਿਰਾਵਾ ਹੈ ਫਿਰ ਗੱਲ ਨਹੀਂ ਹੋ ਬਣਨੀ। ਦਰਵੇਸ਼ੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼। ਪਰ ਮਹਾਰਾਜ ਕਹਿੰਦੇ ਇਹ ਕੋਈ ਵਿਰਲਾ ਹੀ ਏ ਜਿਹੜਾ ਅਸਲੀਅਤ ਦੇ ਵਿੱਚ ਫਕੀਰੀ ਦੇ ਆਦਰਸ਼ਾਂ ਨੂੰ ਸਮਝਦਾ ਹੈ। ਨਹੀਂ ਤੇ ਬਾਹਲੀ ਦੁਨੀਆ ਦਿਖਾਵਾ ਹੀ ਕਰਦੀ ਹੈ, ਬਹੁਤੀ ਦੁਨੀਆ ਦਿਖਾਵਾ ਹੀ ਕਰਦੀ ਹੈ। ਪਰ ਕੋਈ ਵਿਰਲਾ ਹੈ ਜਿਹੜਾ ਇਹ ਅਸਲੀਅਤ ਦੇ ਵਿੱਚ ਫਕੀਰੀ ਦੇ ਆਦਰਸ਼ਾਂ ਨੂੰ ਸਮਝਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ। ਕਿਵੇਂ ਕਹਿ ਰਹੇ ਸੈ ਪੜਿਓ ਜੀ। दरवेशी को जानसी विरला को दरवेश, जे घर घर हंडे मंगदा, तिग जीवन तिग वेश। ਕਹਿੰਦੇ ਤੂੰ ਹੈ ਫਕੀਰ ਹੈ ਤੂੰ ਦਰਵੇਸ਼, ਪਰ ਘਰ ਘਰ ਜਾ ਕੇ ਮੰਗਦਾ ਫਿਰਦਾ। ਉਹ ਪਿਆਰਿਆ ਤੇਰੇ ਜੀਵਨ ਦੇ ਉੱਤੇ ਵੱਡੀ ਫਟਕਾਰ ਏ, ਤੇਰਾ ਜੀਵਨ ਜਿਉਣਾ ਧਰੇਗੇ। ਆਖੋ ਵਾਹਿਗੁਰੂ ਜੀ। 100 ਵਾਰੀ ਕਿਸੇ ਨੂੰ ਫਿਟੇ ਮੂੰਹ ਕਹੋ ਨਾ ਤੇ ਇੱਕ ਲਾਹਨਤ ਬਣਦੀ, 100 ਲਾਹਨਤਾਂ ਕਿਸੇ ਨੂੰ ਪਾਓ ਤੇ ਇੱਕ ਧਰੇਗ ਬਣਦੀ ਹੈ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹੋਵੇ ਫਕੀਰ ਰੱਬ ਦਾ ਤੇ ਘਰ ਘਰ ਜਾਵੇ ਮੰਗਣ ਵਾਸਤੇ। ਹਾਂਜੀ ਫਿਰ ਗੱਲ ਨਾ ਬਣੀ। ਫਿਰ ਤੇ ਤੇਰਾ ਅੰਦਰੋਂ ਭਰੋਸਾ ਹੈ ਹੀ ਨਹੀਂ ਮਾਲਕ ਦੇ ਉੱਤੇ। ਫਕੀਰ ਬਣਨਾ ਤੇ ਬਾਬੇ ਨੰਦ ਸਿੰਘ ਵਰਗਾ ਆਹਾ ਪਹਿਲੇ ਜੇ ਮੰਗਣ ਵੀ ਜਾਂਦੇ ਸੀ, ਜੇ ਇੱਕ ਦਿਨ ਤਾਨਾ ਮਾਰਤਾ ਨਾ ਘਰ ਵਾਲਿਆਂ ਨੇ, ਭਈ ਹੈ ਤੂੰ ਜਵਾਨ ਤਾਂ ਵੀ ਮੰਗਣ ਵਾਸਤੇ ਆਉਣਾ ਹੈ। ਉਹ ਘਰ ਦੀ ਬੀਬੀ ਕਹਿੰਦੀ ਮੈਂ ਪ੍ਰਸ਼ਾਦਾ ਪਕਾ ਕੇ ਰੱਖਣ ਲੱਗੀ ਆ, ਪਹਿਲੇ ਜਿਹੜਾ ਕਮਾਈ ਕਰਕੇ ਲਿਆਉਂਦਾ ਨਾ ਮੇਰੇ ਘਰ ਵਿੱਚ ਮੇਰਾ ਘਰ ਵਾਲਾ ਖਾਏਗਾ, ਬਾਅਦ ਚੋਂ ਖਾਣਗੇ ਮੇਰੇ ਬੱਚੇ, ਮੈਂ ਖਾਵਾਂਗੀ, ਬਾਅਦ ਵਿੱਚ ਤੇਰੇ ਵਰਗੇ ਵੇਲਿਆਂ ਦੀ ਵਾਰੀ ਆਏਗੀ। ਤੇ ਹੁਣ ਬਾਬਾ ਨੰਦ ਸਿੰਘ ਜੀ ਅਸਲੀਅਤ ਵਿੱਚ ਫਕੀਰ ਆ ਗਏ ਵਾਪਸ। ਅਰਦਾਸਾ ਸੋਧ ਦਿੱਤਾ, ਬਾਬਾ ਨਾਨਕ ਭੇਜੇਗਾ ਤੇ ਖਾਵਾਂਗੇ, ਨਹੀਂ ਤਾਂ ਏਦਾਂ ਹੀ ਝੱਟ ਲੰਘਾਵਾਂਗੇ। ਹੋਈਏ ਤੇਰੇ ਤੇ ਘਰ ਘਰ ਜਾਈਏ ਮੰਗਣ, ਇਹ ਤੇ ਫਿਰ ਗੱਲ ਨਾ ਬਣੀ। ਹੋਈਏ ਤੇਰੇ ਤੇ ਘਰ ਘਰ ਜਾ ਕੇ ਸਾਨੂੰ ਮੰਗਣਾ ਪਵੇ, ਇਹ ਗੱਲ ਨਾ ਬਣੀ। ਕਿਰਪਾ ਕਰ ਤੇਰੇ ਬਣਿਆ ਆਪਣਿਆਂ ਦੀ ਤੂੰ ਆਪ ਹੀ ਫਿਰ ਲਾਜ ਰੱਖ। ਉਹ ਤੋਂ ਬਾਅਦ ਫਿਰ ਇਹ ਫਕੀਰ ਬਾਬਾ ਨੰਦ ਸਿੰਘ ਕਦੀ ਮੰਗਣ ਨਹੀਂ ਗਏ। ਅੱਜ ਤੱਕ ਉਹੋ ਹੀ ਚੀਜ਼ ਚੱਲਦੀ ਆ ਰਹੀ। ਨਾਨਕ ਸਰ ਅੱਜ ਵੀ ਪ੍ਰਸ਼ਾਦਾ ਤਿਆਰ ਨਹੀਂ ਹੁੰਦਾ, ਪੱਕਦਾ ਨਹੀਂ। ਲੱਖਾਂ ਦੇ ਹਿਸਾਬ ਨਾਲ ਵੀ ਸੰਗਤ ਆ ਜਾਵੇ, ਪੱਕਿਆ ਪਕਾਇਆ ਹੀ ਆਉਂਦਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮਹਾਰਾਜ ਕਹਿੰਦੇ ਜੇ ਘਰ ਘਰ ਜਾ ਕੇ ਮੰਗਣਾ ਹੀ ਹੈ, ਘਰ ਘਰ ਜਾ ਕੇ ਜੇ ਫਿਰਦਾ ਨਾ ਮੰਗਣ ਵਾਸਤੇ, ਤੇ ਤੇਰੇ ਜੀਵਨ ਨੂੰ ਫਟਕਾਰ ਏ, ਤੇਰੇ ਇਸ ਜਾਮੇ ਨੂੰ, ਫਕੀਰੀ ਜਾਮੇ ਨੂੰ ਵੀ ਫਟਕਾਰ ਏ ਭਾਈ, ਫਟਕਾਰ। ਕਿ ਜਿਹਦਾ ਤੂੰ ਬਣਿਆ ਤੇਰਾ ਉਹਦੇ ਉੱਤੇ ਭਰੋਸਾ ਕੋਈ ਨਹੀਂ, ਜਿਹਦਾ ਤੂੰ ਬਣਨ ਦਾ ਵਿਖਾਵਾ ਕਰ ਰਿਹਾ ਲੋਕਾਂ ਦੇ ਅੱਗੇ, ਉਹਦੇ ਉੱਪਰ ਤੇਰਾ ਭਰੋਸਾ ਬਣਿਆ ਹੀ ਅਜੇ ਕੋਈ ਨਹੀਂ। ਧਰੇਗੇ ਤੇਰਾ ਜੀਵਨ, ਧਰੇਗੇ ਤੇਰਾ ਇਹ ਪਾਇਆ ਫਕੀਰੀ ਜਾਮਾ, ਇਹ ਧਰਿਗ ਤੇਰਾ ਜੀਵਨ ਬਣ ਗਿਆ। ਜੋ ਤੂੰ ਘਰ ਘਰ ਜਾ ਕੇ ਘੁੰਮਦਾ ਹੈ, ਘਰ ਘਰ ਜਾ ਕੇ ਫਿਰਦਾ ਹੈ, ਤੇ ਫਿਰਦਾ ਕਾਹਦੇ ਲਈ? ਮੰਗਣ ਵਾਸਤੇ, ਖਾਣ ਵਾਸਤੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅੱਗੇ ਜੀ। ਜੇ ਆਸਾਂ ਅੰਦੇਸਾ ਤਜ ਰਹਿ,
ਗੁਰਮੁਖ ਭੀਖਿਆ ਨਾਉ। ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਆਓ ਮੈਂ ਤੁਹਾਨੂੰ ਨਿਸ਼ਾਨੀ ਦੱਸਾਂ ਦਰਵੇਸ਼ ਦੀ, ਫਕੀਰ ਦੀ ਨਿਸ਼ਾਨੀ ਪਤਾ ਕੀ ਹੈ? ਫਕੀਰ ਦੀ ਨਿਸ਼ਾਨੀ ਉਹਦੇ ਅੰਦਰੋਂ ਸਾਰੀਆਂ ਆਸਾਵਾਂ ਖਤਮ ਹੋ ਗਈਆਂ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਆਸਾਵਾਂ ਹੁਣ ਇੱਛਾਵਾਂ ਰਹੀਆਂ ਕੋਈ ਨਹੀਂ, ਹੁਣ ਉਹਦੀਆਂ ਚਿੰਤਾਵਾਂ ਵੀ ਸਾਰੀਆਂ ਮੁੱਕ ਗਈਆਂ ਨੇ। ਹੁਣ ਤੇ ਉਹ ਸਤਿਗੁਰਾਂ ਦੇ ਸਨਮੁਖ ਬੈਠ ਕੇ ਹਰ ਵੇਲੇ ਇੱਕੋ ਹੀ ਆਸ ਰੱਖਦਾ। ਉਹ ਕਿਹੜੀ ਆਸ? ਇੱਕੋ ਹੀ ਉਹ ਭੀਖਿਆ ਮੰਗਦਾ। ਕਿਹੜੀ ਭੀਖਿਆ? ਗੁਰੂ ਦੇ ਕੋਲੋਂ ਉਹਦੇ ਨਾਮ ਦੀ ਭੀਖਿਆ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਬਸ ਰਾਮਦਾਸ ਉਹਦੇ ਅੰਦਰ ਜੀ। ਬਸ ਇਹੋ ਹੀ ਤੀਬਰ ਇੱਛਾ ਹੈ ਕਿ ਮੈਂ ਵੱਧ ਤੋਂ ਵੱਧ ਨਾਮ ਜਪਾਂ, ਮੈਂ ਵੱਧ ਤੋਂ ਵੱਧ ਕਮਾਈ ਕਰਾਂ, ਵੱਧ ਤੋਂ ਵੱਧ ਬੰਦਗੀ ਕਰਾਂ, ਵੱਧ ਤੋਂ ਵੱਧ ਪ੍ਰੈਕਟੀਕਲ ਜੀਵਨ ਬਣਾਵਾਂ। ਅਸਲੀ ਦਰਵੇਸ਼ ਸਤਿਗੁਰੂ ਕਹਿੰਦੇ ਆਏ ਜਿਹੜਾ ਬਾਕੀ ਦੀਆਂ ਆਸਾਵਾਂ ਨੂੰ ਛੱਡ ਦਿੰਦਾ, ਅੰਦਰ ਚਿੰਤਾ ਵੀ ਕੋਈ ਨਹੀਂ ਰਹਿੰਦੀ ਉਹਦੇ। ਹਰ ਵੇਲੇ ਬਸ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ, ਪਰਮੇਸ਼ਰ ਦੇ ਨਾਮ ਨੂੰ ਹਰ ਵੇਲੇ ਬੰਦਗੀ ਵਿੱਚ ਜੁੜਿਆ ਪਿਆ। ਜੇ ਉਹ ਕੰਮਕਾਰ ਵੀ ਕਰ ਰਿਹਾ ਨਾ, ਮੈਂ ਜਿਵੇਂ ਪਹਿਲੇ ਕਿਹਾ, ਇੱਕ ਖਾਸ ਭੇਖ ਨਹੀਂ ਕਿ ਹੁਣ ਵੱਡੀ ਸਾਰੀ ਦਸਤਾਰ ਸਜਾਈ ਹੈ, ਉੱਤੋਂ ਦੀ ਗਾਤਰਾ ਪਾਇਆ, ਬਸ ਉਹੀ ਸੰਤ ਹੈ, ਉਹੀ ਅਸਲੀ ਗੁਰਸਿੱਖ। ਗਾਤਰਾ ਭਾਵੇਂ ਥੱਲਿਓਂ ਪਾਇਆ, ਦਸਤਾਰ ਵੀ ਭਾਵੇਂ ਸਾਦੀ ਜੀ ਬੰਨੀ ਹੈ, ਰੋਜ਼ ਆਪਣੀ ਨੌਕਰੀ ਤੇ ਜਾ ਰਿਹਾ, ਕਿਰਤ ਕਮਾਈ ਕਰ ਰਿਹਾ, ਤੇ ਕਿਰਤ ਕਮਾਈ ਕਰਦਿਆਂ ਵੀ ਨਾਮ ਜਪਦਾ ਹੈ ਨਾ। ਮਹਾਰਾਜ ਕਹਿੰਦੇ ਆ ਦਰਵੇਸ਼। ਆਖੋ ਵਾਹਿਗੁਰੂ ਜੀ। ਕਦੀ ਕਿਸੇ ਨਾਲ ਠੱਗੀ ਨਹੀਂ ਕਰਦਾ, ਕਦੀ ਕਿਸੇ ਦਾ ਦਿਲ ਨਹੀਂ ਦਿਖਾਉਂਦਾ, ਕਦੀ ਕਿਸੇ ਨੂੰ ਮੰਦੇ ਬੋਲ ਨਹੀਂ ਬੋਲਦਾ, ਕਦੀ ਕਿਸੇ ਨਾਲ ਧੋਖਾ ਨਹੀਂ ਕਰਦਾ, ਕਦੀ ਘੇਰਾ ਫੇਰੀ ਨਹੀਂ ਕਰਦਾ, ਕਦੀ ਪਰਾਏ ਤਨ ਵੱਲ ਪਰਾਏ ਧਨ ਵੱਲ ਨਿਗਾਹ ਨਹੀਂ ਰੱਖਦਾ। ਮਹਾਰਾਜ ਕਹਿੰਦੇ ਆ ਦਰਵੇਸ਼ ਜਿਹੜਾ ਹਰ ਵੇਲੇ ਨਾਮ ਦੇ ਨਾਲ ਜੁੜਿਆ ਪਿਆ, ਜਿਹੜਾ ਹਰ ਵੇਲੇ ਬੰਦਗੀ ਦੇ ਨਾਲ ਰੰਗਿਆ ਪਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅੱਗੇ ਜੀ। ਤਿਸ ਕੇ ਚਰਨ ਪਖਾਲੀਐ ਨਾਨਕ ਹਾਂ ਬਲਿਹਾਰੈ ਜਾਓ। ਕਹਿੰਦੇ ਜਿਹੜਾ ਇਦਾਂ ਦਾ ਦਰਵੇਸ਼ ਬਣ ਗਿਆ ਨਾ, ਪਹਿਰਾਵੇ ਦੇ ਨਾਲ ਨਾਲ ਜੋ ਪਹਿਰਾਵਾ ਕਹਿ ਰਿਹਾ ਉਹਨੂੰ ਕਮਾਉਣ ਵੀ ਲੱਗ ਪਿਆ, ਬਾਣੀ ਪੜਨ ਦੇ ਨਾਲ ਨਾਲ ਜੋ ਬਾਣੀ ਕਹਿੰਦੀ ਉਹਨੂੰ ਕਮਾਉਣ ਵੀ ਲੱਗ ਪਿਆ। ਬਾਣੀ ਦੇ ਦੱਸੇ ਮੁਤਾਬਕ, ਗੁਰੂ ਦੇ ਦੱਸੇ ਮੁਤਾਬਕ ਜਿਨੇ ਆਪਣਾ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ, ਹਰ ਵੇਲੇ ਨਾਮ ਰੰਗ ਦੇ ਵਿੱਚ ਆਪਣੇ ਆਪ ਨੂੰ ਜਿਨੇ ਰੰਗ ਲਿਆ, ਮਹਾਰਾਜ ਕਹਿੰਦੇ ਮੈਂ ਉਹਦੇ ਤੋਂ ਸਦਕੇ ਜਾਣਾ ਤੇ ਉਹਦੇ ਚਰਨ ਧੋ ਧੋ ਕੇ ਪੀਣਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਕਿੰਨਾ ਦੇ ਜਿਹੜੇ ਦਿਖਾਵੇ ਵਾਲੇ, ਮਹਾਰਾਜ ਕਹਿੰਦੇ ਨਹੀਂ, ਜਿਹੜੇ ਅਸਲੀਅਤ ਦੇ ਵਿੱਚ ਫਕੀਰੀ ਦੇ ਆਦਰਸ਼ਾਂ ਨੂੰ ਸਮਝਦੇ ਨੇ, ਉਹਨਾਂ ਦੇ ਮੈਂ ਪੈਰ ਧੋ ਧੋ ਕੇ ਪੀਣਾ। ਗੁਰੂ ਕਿਰਪਾ ਕਰੇ ਅਸੀਂ ਵੀ ਅੰਦਰੋਂ ਫਕੀਰ ਬਣੀਏ, ਭੇਖ ਨੂੰ ਛੱਡੀਏ। ਭੇਖ ਦਾ ਖੰਡਨ ਕੀਤਾ ਸਤਿਗੁਰਾਂ ਨੇ, ਤੇ ਪਹਿਰਾਵੇ ਦੇ ਨਾਲ ਨਾਲ ਜੇ ਕਮਾਈ ਆ ਗਈ, ਸਤਿਗੁਰੂ ਕਹਿੰਦੇ ਫਿਰ ਸਭ ਕੁਝ ਠੀਕ ਹੈ। ਕਮਾਈ ਵਾਲੇ ਪਾਸੇ ਅਸੀਂ ਵਧੀਏ, ਇਤਨੀ ਕੁ ਸੇਵਾ ਪ੍ਰਵਾਨ ਕਰਿਓ। ਕੱਲ ਦੇ ਦੀਵਾਨ ਵਿੱਚ ਫਿਰ ਤੁਹਾਡੇ ਦਰਸ਼ਨ ਹੋਣ, ਸਤਿਗੁਰੂ ਕਰਾਉਣ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ, ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ
ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ, ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ, ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ
ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ 98150 99513 98150 89513। ਮੇਰੀ ਬੇਨਤੀ ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।